ਰਿਸ਼ੀ ਸੁਨਕ ਗੁਜਰਾਂਵਾਲਾ ਦਾ ਪੰਜਾਬੀ ਬਣਿਆ ਬਰਤਾਨੀਆ ਦਾ ਵਜ਼ੀਰ ਆਜ਼ਮ। ਪਹਿਲੇ ਤੇ ਗੁਜਰਾਂਵਾਲਾ ਦੇ ਪਹਿਲਵਾਨ ਮਸ਼ਹੂਰ ਸਨ ਤੇ ਹੁਣ ਮਸ਼ਹੂਰ ਹੈ ਗੁਜਰਾਂਵਾਲਾ ਦਾ ਵਜ਼ੀਰ ਆਜ਼ਮ, ਉਹ ਵੀ ਬਰਤਾਨੀਆ ਜੇ ਮੁਲਕ ਦਾ। ਗੁਜਰਾਂਵਾਲਾ ਉਹ ਮੁੱਢ ਕਦੀਮੀ ਸ਼ਹਿਰ ਹੈ ਜਿਸ ਦੇ ਨਾਬਰਾਂ, ਵਿਦੇਸੀ ਧਾੜਵੀਆਂ, ਮੁਗਲਾਂ ਤੇ ਫਰੰਗੀਆਂ ਨੂੰ ਲਲਕਾਰਿਆ। ਉਹ ਸ਼ਹਿਰ ਜਿਸ ਦੇ ਰਾਠ ਸੂਰਮਿਆਂ ਨੇ ਰਾਜ ਕੀਤਾ ਪੰਜਾਬ ਉੱਤੇ ਹਰ ਖੇਤਰ ਵਿੱਚ, ਰਾਜਪਾਟ ਤੋਂ ਲੈ ਕੇ ਫਿਕਰ ਵਿਚਾਰ ਵਿੱਚ, ਤੇ ਉਸੇ ਸ਼ਹਿਰ ਗੁਜਰਾਂਵਾਲਾ ਦਾ ਪੰਜਾਬੀ ਬਣ ਗਿਆ ਬਰਤਾਨੀਆ ਦਾ ਵਜ਼ੀਰ ਆਜ਼ਮ। 200 ਵਰੇ ਫਰੰਗੀਆਂ ਨੇ ਰਾਜ ਕੀਤਾ ਤੇ ਅੱਜ 75 ਵਰਿਆਂ ਬਾਅਦ ਪੰਜਾਬੀ ਨੇ ਸਾਂਭ ਲਿਆ ਰਾਜ ਫਰੰਗੀਆਂ ਦਾ, ਤੇ ਨਾਂ ਹੈ ਉਹਦਾ ਰਿਸ਼ੀ ਸੁਨਕ। ਬਰਤਾਨੀਆ ਜਮਹੂਰੀਅਤ ਦੀ ਮਾਂ ਹੈ। ਉਹਦੀਆਂ ਚੰਗੀਆਂ ਰਵਾਇਤਾਂ ਵਿੱਚ ਇੱਕ ਬਾ ਕਮਾਲ ਇਹ ਵੀ ਹੈ ਕਿ ਉਹ ਬਾਹਰਲੀ ਨਸਲ ਦੇ ਲੋਕਾਂ ਨੂੰ ਕੁਝ ਵਰੇ ਬਾਅਦ ਮਕਾਮੀਆਂ ਵਾਂਗੂ ਬਰਾਬਰੀ ਦੇ ਹੱਕ ਦਿੰਦੀ ਹੈ। ਉੱਥੇ ਮੁਹੰਮਦ ਸਰਵਰ ਵਰਗਾ ਪੰਜਾਬੀ ਵੀ ਬਰਤਾਨਵੀ ਪਾਰਲੀਮੈਂਟ ਦਾ ਮੈਂਬਰ ਬਣ ਜਾਂਦਾ ਹੈ ਤੇ ਰਿਸ਼ੀ ਸੁਨਕ ਵਰਗਾ ਪੰਜਾਬੀ ਵੀ ਵਜ਼ੀਰ ਆਜ਼ਮ ਬਣ ਜਾਂਦਾ ਹੈ। 12 ਮਈ 1980 ਨੂੰ ਜੰਮਣ ਵਾਲੇ ਰਿਸ਼ੀ ਸੁਨਕ ਦੀ ਉਮਰ ਹੈ 42 ਵਰੇ ਤੇ ਉਹਨੇ ਰਿਕਾਰਡ ਇੰਜ ਤੋੜਿਆ ਕਿ ਕਈ ਸਦੀਆਂ ਬਾਅਦ ਬਰਤਾਨੀਆ ਦਾ ਸਭ ਤੋਂ ਨਿੱਕੀ ਉਮਰ ਦਾ ਵਜ਼ੀਰ ਆਜ਼ਮ ਬਣਿਆ। ਉਹਦੇ ਦਾਦਾ ਜੀ ਵੱਡੇ ਪੰਜਾਬ ਦੇ ਸ਼ਹਿਰ ਗੁਜਰਾਂਵਾਲਾ ਦੇ ਸਨ। 1935 ਵਿੱਚ ਅਫਰੀਕਾ ਗਏ ਤੇ ਉਹਨਾਂ ਦਾ ਟੱਬਰ 1966 ਵਿੱਚ ਬਰਤਾਨੀਆ ਆਇਆ। ਗੱਲ ਇਹ ਵੀ ਧਿਆਨਯੋਗ ਹੈ, ਰਿਸ਼ੀ ਸੁਨਕ ਤੋਂ ਪਹਿਲਾਂ ਵਜ਼ੀਰ ਆਜ਼ਮ ਬਣਨ ਵਾਲੀ ਨੇ ਸਿਰਫ 44 ਦਿਨਾਂ ਬਾਅਦ ਹੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕਹਿ ਦਿੱਤਾ ਸੀ ਕਿ ਉਹ ਮਹਿੰਗਾਈ, ਬੇਰੋਜ਼ਗਾਰੀ ਤੇ ਦੂਜੇ ਮੁਲਕੀ ਮਸਾਇਲ ਹੱਲ ਨਹੀਂ ਕਰ ਸਕਦੀ ਤੇ ਹੁਣ ਉਹ ਮਸਲੇ ਰਿਸ਼ੀ ਸੁਨਕ ਦੇ ਸਾਹਮਣੇ ਹੋਣਗੇ। ਕਿਸਮਤ ਪਾਸਾ ਇੰਜ ਪਲਟਦੀ ਹੈ। ਰਿਸ਼ੀ ਸੁਨਕ ਦੀ ਹਰੀਫ ਪੈਨੀ ਮੂਰਡਾਂਟ ਅਖੀਰੀ ਵੇਲੇ ਮੁਕਾਬਲੇ ਤੋਂ ਹੋਈ ਦਸਤਬਰਦਾਰ ਤੇ ਕੰਜ਼ਰਵੇਟਿਵ ਪਾਰਟੀ ਦੀ ਪੱਗ ਆ ਗਈ ਰਿਸ਼ੀ ਸੁਨਕ ਦੇ ਸਿਰ ਤੇ। ਬੋਰਿਸ ਜਾਨਸਨ ਮੁਕਾਬਲੇ ਤੋਂ ਬਾਹਰ ਹੋਇਆ ਜਦਕਿ ਲਿਸਟਰਸ ਨੇ ਹਮਾਇਤ ਕਰ ਦਿੱਤੀ ਰਿਸ਼ੀ ਸੁਨਕ ਦੀ। ਰਿਸ਼ੀ ਸੁਨਕ ਦੇ ਦਾਦਾ ਆਏ ਗੁਜਰਾਂਵਾਲਾ ਤੋਂ ਅਫਰੀਕਾ ਤੇ ਉਹਦੇ ਮਾਪੇ ਨੇ ਅਫਰੀਕੀ ਹਿੰਦੂ। ਉਹਦੇ ਬਾਪੂ ਪੈਦਾ ਹੋਏ ਕੀਨੀਆ ਵਿੱਚ ਜਦਕਿ ਮਾਂ ਦਾ ਤਾਲੁਕ ਹੈ ਟਾਂਗਾਨਿਕਾ ਨਾਲ ਜੋ ਅੱਜ ਕੱਲ੍ਹ ਤੰਜ਼ਾਨੀਆ ਦਾ ਹਿੱਸਾ ਹੈ। ਤੇ ਅੰਤ ਕਲਾਮ ਇਹ ਹੈ ਕਿ ਗੁਜਰਾਂਵਾਲਾ ਦੇ ਪੰਜਾਬੀ ਦਾ ਬਰਤਾਨਵੀ ਵਜ਼ੀਰ ਆਜ਼ਮ ਬਣਨਾ ਆਪਣੀ ਥਾਂ ਇੱਕ ਤਾਰੀਖ ਬਣਾਉਂਦਾ ਹੈ ਤੇ ਬਰਤਾਨੀਆ ਵਿੱਚ ਸਿਆਸੀ ਪਾਰਟੀਆਂ ਦਾ ਇੱਕ ਆਪਣਾ ਇਤਿਹਾਸ ਹੈ। ਬਰਤਾਨੀਆ ਵਿੱਚ ਦੋ ਹੀ ਵੱਡੀਆਂ ਪਾਰਟੀਆਂ ਨੇ, ਇੱਕ ਲੇਬਰ ਪਾਰਟੀ ਤੇ ਦੂਜੀ ਕੰਜ਼ਰਵੇਟਿਵ ਪਾਰਟੀ। ਏਸ਼ੀਅਨ ਕਮਿਊਨਿਟੀ ਦੀ ਗਾਲਬ ਅਕਸਰੀਅਤ ਬਲੂ ਕਾਲਰ ਹੈ ਤੇ ਨਾਲ ਜੁੜੀ ਹੈ ਲੇਬਰ ਪਾਰਟੀ ਦੇ, ਕਿਉਂਕਿ ਲੇਬਰ ਪਾਰਟੀ ਜਦੋਂ ਵੀ ਆਵੇ ਏਸ਼ੀਅਨ ਨੂੰ ਇਮੀਗ੍ਰੇਸ਼ਨ ਦੇ ਮਾਮਲਾਤ ਵਿੱਚ ਬੜੀਆਂ ਸਹੂਲਤਾਂ ਮਿਲਦੀਆਂ ਨੇ, ਜਦਕਿ ਵਾਈਟ ਕਾਲਰਸ ਏਸ਼ੀਅਨ ਆਨਰਸ ਦਾ ਝੁਕਾਓ ਹੈ ਕੰਜ਼ਰਵੇਟਿਵ ਪਾਰਟੀ ਵੱਲ, ਜਿਨ੍ਹਾਂ ਦੇ ਅਦਵਾਰ ਵਿੱਚ ਇਮੀਗ੍ਰੇਸ਼ਨ ਬਾਰੋਂ ਏਸ਼ੀਅਨਸ ਤੇ ਪਾਬੰਦੀਆਂ ਵੱਧ ਜਾਂਦੀਆਂ ਨੇ। ਤੇ ਏਸ਼ੀਅਨ ਨਿਯਾਦ ਹੋਣ ਦੇ ਨਾਤੇ ਏਸ਼ੀਅਨਸ ਦੀਆਂ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਨਜ਼ਰਾਂ ਨੇ ਰਿਸ਼ੀ ਸੁਨਕ ਉੱਤੇ ਤੇ ਇਹ ਰਿਸ਼ੀ ਸੁਨਕ ਲਈ ਵੀ ਕਿਸੇ ਇਮਤਿਹਾਨ ਤੋਂ ਘੱਟ ਨਹੀਂ।